SGPC ਜੇ ਬਾਦਲ ਸਰਕਾਰ ਇਹ ਸੋਧਾਂ ਲੈ ਕੇ ਆਉਂਦੀ ਫਿਰ ਇਹਨਾਂ ਨੇ 90 ਲੱਖ ਦੇ ਇਸ਼ਤਿਹਾਰ ਵੀ ਦੇ ਦੇਣੇ ਸੀ। ਬਹੁਤ ਵਧੀਆ, ਕਿਉਂਕਿ ਸਿਆਸੀ ਵਿਰੋਧ ਬਾਦਲ ਦਾ ਭਗਵੰਤ ਮਾਨ ਹੈਗਾ, ਇਸ ਕਰਕੇ ਉਹਦਾ ਵਿਰੋਧ SGPC, ਇਸ ਕਰਕੇ ਹੀ ਗੜਗੱਜ ਸਾਹਿਬ ਵੀ ਕਰ ਰਹੇ ਹੈਗੇ। ਤੇ ਜਿਹੜੀਆਂ ਹੋਰ ਊਣਤਾਈਆਂ SGPC ਦੇ ਵਿੱਚ ਆ ਉਹ ਇਹਨਾਂ ਨੂੰ ਨਜ਼ਰ ਨਹੀਂ ਆਉਣੀਆਂ। ਤੇ ਮੌਜੂਦਾ ਸਰਕਾਰ ਵੀ ਇਸ ਮੁੱਦੇ ਨੂੰ ਬਣਾਉਣ ਲਈ ਆ ਵੀ ਥਾਂ ਥਾਂ ਤੇ ਇੱਕ ਮਾਲ ਚ ਲੈ ਕੇ ਮੈਂ ਸਾਰੇ ਤਖਤਾਂ ਤੇ ਜਾਣਾ, ਵੀ ਮੈਂ ਰਾਖਾ ਬਣ ਗਿਆ ਗੁਰੂ ਗ੍ਰੰਥ ਜੀ ਦਾ। ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਜਿਹੜਾ ਉਹ ਗੁਰੂ ਖਾਲਸਾ ਪੰਥ ਕੋਲ ਹੈ ਹੀ ਨਹੀਂ, ਉਹ ਤਾਂ ਇੱਕ ਧੜੇ ਕੋਲ ਆ। ਗੜਗੱਜ ਸਾਹਿਬ ਵੀ ਇੱਕ ਤਾਂ ਕਾਰਜਕਾਰੀ ਆ, ਇੱਕ ਹੈ ਇੱਕ ਧੜੇ ਦੇ। ਉਸ ਧੜੇ ਦੇ ਵੀ ਸਾਰਿਆਂ ਦੀ ਉਹਨਾਂ ਦੀ ਜਿਹੜੀ ਮਾਨਤਾ ਨਹੀਂ ਹੈਗੀ। ਹੁਣ ਮੰਨ ਲਓ ਕੱਲ੍ਹ ਨੂੰ BJP ਵੀ ਹੁਣ ਲੰਗੋਟ ਕੱਸ ਰਹੀ ਹੈ, BJP ਸਰਕਾਰ ਬਣਾ ਗਈ ਪੰਜਾਬ, ਉਹ ਵੀ ਇਹ 'ਚ ਸੋਧ ਕਰ ਸਕਦੀ। ਉਹ ਕਹਿ ਸਕਦੀ ਵੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਨਾਗਪੁਰੋਂ ਕਰਾਂਗੇ, ਤੁਸੀਂ ਕੀ ਕਰ ਲਓਗੇ ਉਹਦੇ 'ਚ? ਉਹਦਾ ਪਾਰਲੀਮੈਂਟ 'ਚ ਸੋਧ ਕਰ ਸਕਦੇ। ਜਦੋਂ ਤੁਸੀਂ ਇੱਕ ਵਾਰ ਰਾਹ ਹੀ ਖੋਲ੍ਹ ਦਿੱਤਾ ਫਿਰ ਤੁਸੀਂ ਕਿਉਂ ਪਿੱਟਦੇ ਹੋ ਵੀ ਹਾਂਜੀ ਦੇਖੋ ਜੀ ਅਸੀਂ ਕਰੀਏ ਤੇ ਠੀਕ ਆ, ਤੇ ਦੂਜਾ ਕਰੇ ਉਸੇ ਕੁਰਸੀ ਤੇ ਬਹਿ ਕੇ ਤੇ ਫਿਰ ਕਿਵੇਂ ਗਲਤ ਹੋ ਜਾਊਗਾ? ਅੱਜ ਦੀ ਤਰੀਕ ਦੇ ਵਿੱਚ ਕਹੇ ਵੀ ਹੁਣ ਵਿਧਾਨ ਸਭਾ ਪਹਿਲਾਂ ਅਕਾਲ ਤਖ਼ਤ ਸਾਹਿਬ ਨੂੰ ਪੁੱਛੇ, ਅਕਾਲ ਤਖ਼ਤ ਸਾਹਿਬ ਨੇ ਤਾਂ ਇੱਕ ਬਲਾਤਕਾਰੀ ਬਾਬਾ ਸੀ ਧਨਵੰਤ ਸਿੰਘ, ਉਹਨੂੰ ਮਾਫੀ ਦੇ ਦਿੱਤੀ ਸੀ, ਦੁਨਿਆਵੀ ਅਦਾਲਤ ਨੇ ਉਹਨੂੰ ਸਜ਼ਾ ਕਰਤੀ ਸੀ। ਲੰਗਾਹ ਨੂੰ ਇਹਨਾਂ ਨੇ ਵੀ ਮਾਫੀ ਦੇ ਦਿੱਤੀ। ਸੋ ਇਹ ਤਾਂ ਹੁਣ ਅਕਾਲ ਤਖ਼ਤ ਸਾਹਿਬ ਦੀ ਤਾਂ ਸਰਵ ਵਿਆਪਕਤਾ ਇਹਨਾਂ ਨੇ ਥੱਲੇ ਲਿਆਂਦੀ ਆ, ਤੇ ਬਾਦਲ ਦਲ ਦੀਆਂ ਵੋਟਾਂ ਬਟੋਰਨ ਦਾ ਇੱਕ ਟੂਲ ਬਣਾ ਲਿਆ ਇਹਨਾਂ ਨੇ। ਹੁਣ ਧਾਮੀ ਸਾਹਿਬ ਨੇ ਤਾਂ ਪਹਿਲਾਂ ਕਹਿ ਦਿੱਤਾ ਸੀ ਬਹੁਤ ਵਧੀਆ ਕਾਨੂੰਨ ਬਣਾ ਦਿੱਤਾ, ਹੁਣ ਪਤਾ ਨਹੀਂ ਕਿਹੜੇ ਪਾਸਿਓਂ ਕੋਈ ਚੁੰਡੀ ਵੱਡੀ ਹੁਣ ਉਹ ਕਾਨੂੰਨ ਖਰਾਬ ਹੋ ਗਿਆ। ਇਹੋ ਜਿਹੇ ਹਾਲਾਤ ਲੁਧਿਆਣੇ ਦੀਆਂ ਵੱਡੀਆਂ ਕਲੋਨੀਆਂ ਦੇ ਵਿੱਚ ਘਰ ਘਰ ਦੇ ਵਿੱਚ ਆ, ਜਿੱਥੇ ਹਰੇਕ ਤਰ੍ਹਾਂ ਦਾ ਨਸ਼ਾ ਵਿਭਚਾਰੀ ਹੁੰਦੀ ਆ, ਤੇ ਘਰਾਂ 'ਚ ਮਹਾਰਾਜ ਦੇ ਸਰੂਪ, ਉਹਦੇ ਵਜ੍ਹਾ ਵੀ ਸਾਡੀ ਹੋਈ ਆ। SGPC ਦੇ ਉਹ ਸੰਸਥਾਵਾਂ ਵੀ ਹੈਗੇ ਜਿਨ੍ਹਾਂ ਨੇ ਚੁੱਕ ਕੇ ਸਰੂਪ ਦਿੱਤੇ ਹੋਇਆ। ਜਿਹੜਾ ਸੱਤਾ 'ਚ ਹੁੰਦਾ ਉਹ ਉਲਟ ਭੁਗਤਦਾ, ਤੇ ਜਿਹੜੇ ਬਾਹਰ ਹੁੰਦੇ ਆ ਉਹ ਜਿਹੜੇ ਆ ਉਹਦੀ ਨਿਖੇਧੀ ਕਰਦੇ ਆ। ਕੋਈ ਵੀ ਮੁੱਦਾ ਹੋਵੇ ਸਿੱਖਾਂ ਨਾਲ ਸੰਬੰਧਿਤ, ਤੇ ਜਦੋਂ ਆਪ ਸੱਤਾ 'ਚ ਆ ਜਾਂਦੇ ਫਿਰ ਉਹਦੇ ਤੇ ਚੁੱਪ ਹੋ ਜਾਂਦੇ, ਫਿਰ ਜਿਹੜੇ ਸੱਤਾ 'ਚ ਪਹਿਲਾਂ ਰਹੇ ਹੁੰਦੇ ਉਹ ਭੌਂਕਣ ਲੱਗ ਪੈਂਦੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਪਿਛਲੇ ਦਿਨੀ ਵਿਧਾਨ ਸਭਾ ਸੈਸ਼ਨ ਦੇ ਦਰਮਿਆਨ ਪੰਜਾਬ ਸਰਕਾਰ ਦੇ ਵੱਲੋਂ ਇੱਕ ਡਿਸੀਜਨ ਲਿਆ ਜਾਂਦਾ ਹੈ, ਜਿਹਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਸਮੇਂ-ਸਮੇਂ ਤੇ ਇਸ ਚੀਜ਼ ਨੂੰ ਲੈ ਕੇ ਇੱਕ ਚਰਚਾ ਚੱਲਦੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਹਿੱਤ ਕਾਨੂੰਨ ਬਣਨਾ ਚਾਹੀਦਾ। ਤਾਂ ਇਸੇ ਦੇ ਤਹਿਤ ਇਸ ਬਣੇ ਹੋਏ ਕਾਨੂੰਨ ਨੂੰ ਲੈ ਕੇ ਬਹੁਤ ਸਾਰੀਆਂ ਵਾਦ ਵਿਵਾਦ ਵਾਲੀਆਂ ਟਿੱਪਣੀਆਂ ਸਰਮੌਰ ਸੰਸਥਾ SGPC ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਵੀ ਚੱਕੀਆਂ ਜਾ ਰਹੀਆਂ ਨੇ। ਉਹਨਾਂ ਨੇ ਪਿਛਲੇ ਦਿਨੀ ਇੱਕ ਇਕੱਠ ਸੱਦਿਆ ਸੀ, ਜਿਹਦੇ ਵਿੱਚ ਇਸ ਕਾਨੂੰਨ ਨੂੰ ਲੈ ਕੇ ਜਿਹੜਾ ਵਿਧਾਨ ਸਭਾ ਦਾ ਜਿਹੜਾ ਸਪੀਕਰ ਹੈ ਉਹਨੂੰ ਅਕਾਲ ਤਖ਼ਤ ਸਾਹਿਬ ਤੇ ਜਿਹੜਾ ਕੱਲ੍ਹ ਨੂੰ 8 ਮਈ ਨੂੰ ਤਲਬ ਕੀਤਾ ਗਿਆ ਸੀ। ਤਮਾਮ ਸਾਰੇ ਸਵਾਲ ਨੇ, ਔਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਕਹਿੰਦੇ ਨੇ ਕਿ ਅਸੀਂ ਇਸ ਕਾਨੂੰਨ ਨੂੰ ਬਿਲਕੁਲ ਸਿਰੇ ਤੋਂ ਖਾਰਜ ਕਰਦੇ ਹਾਂ, ਪੰਥ ਪ੍ਰਵਾਨ ਨਹੀਂ ਕਰਦਾ। ਇਹਨਾਂ ਤਮਾਮ ਸਾਰੇ ਸੰਵੇਦਨਸ਼ੀਲ ਸਵਾਲਾਂ ਦੇ ਤਹਿਤ ਗੱਲਬਾਤ ਕਰਾਂਗੇ। ਗੱਲਬਾਤ ਕਰਨ ਵਾਸਤੇ ਸਾਡੇ ਨਾਲ ਕਾਨੂੰਨੀ ਮਾਹਰ ਅਤੇ ਸਿੱਖ ਸਿਧਾਂਤ ਬਾਰੇ ਸਮਝ ਰੱਖਣ ਵਾਲੇ ਸੀਨੀਅਰ ਵਕੀਲ ਜਸਪਾਲ ਸਿੰਘ ਮੰਝਪੁਰਾ ਗੱਲਬਾਤ ਕਰਦੇ। ਮੰਝਪੁਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਰਿਐਕਸ਼ਨ ਜਾਣਨਾ ਚਾਹੁੰਦੇ ਹਾਂ ਜੀ। ਜਿਹੜਾ ਇਹ ਕਾਨੂੰਨ ਬਣਿਆ ਹੈ ਤਾਂ ਦੂਜੇ ਪਾਸੇ ਸਰਮੌਰ ਸੰਸਥਾ SGPC ਜਥੇਦਾਰ ਉਹਨਾਂ ਨੇ ਇੱਕ ਪੰਥਕ ਇਕੱਠ ਦਾ ਨਾਮ ਦੇ ਕੇ ਇੱਕ ਉੱਥੇ ਤਮਾਮ ਸਾਰੀ ਚਰਚਾ ਕੀਤੀ, ਔਰ ਇਹ ਡਿਸੀਜਨ ਲਿਆ ਕਿ ਕਾਨੂੰਨ ਨੂੰ ਸਿਰੇ ਤੋਂ ਰੱਦ ਕਰਦੇ ਆ, ਕੋਈ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ। ਕਿਵੇਂ ਸਮਝਦੇ ਹੋ ਜੀ? ਸਭ ਤੋਂ ਪਹਿਲਾਂ ਦੇਖੋ, ਜਿਹੜਾ ਵੀ ਕੋਈ ਇੱਕ ਸੰਸਥਾ ਚੁਣੀ ਹੋਈ ਹੈ, SGPC ਵੀ ਉਸ ਕਾਨੂੰਨ ਦੇ ਤਹਿਤ ਇੰਡੀਅਨ ਪਾਰਲੀਮੈਂਟ ਤਹਿਤ ਹੀ ਚੁਣੀ ਹੋਈ ਹੈ, ਉਹਦਾ ਆਪਣਾ ਘੇਰਾ ਹੈਗਾ, ਤੇ ਵਿਧਾਨ ਪਾਲਿਕਾ ਜਿਹੜੀ ਪੰਜਾਬ ਦੀ ਅਸੈਂਬਲੀ ਉਹਦਾ ਆਪਣਾ ਘੇਰਾ ਹੈਗਾ। ਸੋ ਇਹ ਤਾਂ ਕਿਤੇ ਕਾਨੂੰਨ ਨਹੀਂ ਹੈਗਾ ਵੀ ਉਹਦੇ ਕੋਲ SGPC ਪ੍ਰਵਾਨਗੀ ਦਊਗੀ ਤਾਂ ਫੇਰ ਕਾਨੂੰਨ ਪਾਸ ਹੋਣਾ। ਕਾਨੂੰਨ ਤਾਂ ਪਾਸ ਹੋ ਗਿਆ, ਗਵਰਨਰ ਨੇ ਵੀ ਉੱਤੇ ਕਰਤਾ, ਲਾਗੂ ਵੀ ਹੋ ਗਿਆ। ਉਹ ਮਲੋਟ ਕਿਤੇ ਹੋਈ ਆ ਘਟਨਾ ਤੇ ਉੱਥੇ ਦਰਜ ਵੀ ਹੋ ਗਿਆ, ਪਰਚਾ ਵੀ ਹੋ ਗਿਆ ਉਸ ਧਾਰਾਵਾਂ ਤਹਿਤ ਦਰਜ। ਸੋ ਇਹ ਬਹੁਤਾ ਕੁਛ ਦੇਖਣ ਨੂੰ ਤਾਂ ਇਹ ਵੀ ਇਹ ਜਿਹੜਾ ਐਕਟ ਸੀ ਨਵਾਂ ਨਹੀਂ ਬਣਾਇਆ ਮੌਜੂਦਾ ਸਰਕਾਰ ਨੇ, 2008 'ਚ ਬਾਦਲ ਸਰਕਾਰ ਨੇ ਬਣਾਇਆ ਸੀ, ਜਦੋਂ
ਇਹਨਾਂ ਕੋਲ ਐਸਜੀਪੀਸੀ ਸੀ ਉਹਨਾਂ ਦੇ ਧੜੇ ਕੋਲੋਂ। ਉਦੋਂ ਇਹਨਾਂ ਨੇ ਆਪ ਮਤਾ ਪਾ ਕੇ ਇਹੋ ਜਿਹਾ ਕਾਨੂੰਨ ਬਣਾਇਆ। ਜਿਹੜਾ ਉਹ ਕਾਨੂੰਨ ਵੀ ਬਣਾਇਆ ਸੀ ਉਹਦੀ ਵੀ ਪਾਲਣਾ ਕਿਹੜਾ ਹੋਈ। ਉਦੋਂ ਉਹਨਾਂ ਨੇ ਕਿਹਾ ਸੀ ਵੀ ਵਿਦਨ ਸ਼ਾਇਦ 30 ਦਿਨ ਦਾ ਸੀਗਾ ਵੀ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈਗੇ ਆ ਜਿਨ੍ਹਾਂ ਕੋਲ ਉਹ ਇੱਕ ਲਿਸਟ ਬਣੂਗੀ, ਡੀਸੀਆਂ ਦੇ ਕੋਲ ਬਣੂਗੀ, ਉਹ ਕਾਨੂੰਨ ਦੀ ਇਹਨਾਂ ਨੇ ਤਾਂ ਸਿਰਫ ਇੱਕ ਅਧਿਕਾਰ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਦਾ ਲੈਣ ਵਾਸਤੇ ਐਸਜੀਪੀਸੀ ਨੇ ਤੇ ਉਹ ਕਾਨੂੰਨ ਬਣਾਇਆ ਸੀਗਾ। ਪਰ ਉਹ ਕਾਨੂੰਨ ਵੀ ਲਿਮਟਿਡ ਸੀ, ਇਹ ਕਾਨੂੰਨ ਵੀ ਲਿਮਟਿਡ ਆ, ਪੰਜਾਬ ਤੱਕ ਸੀਮਤ ਆ। ਜੇ ਚੰਡੀਗੜ੍ਹ 'ਚ ਕੋਈ ਪ੍ਰੈਸ ਲਾ ਕੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਛਪਾਈ ਸ਼ੁਰੂ ਕਰੇ ਤੇ ਉਹ ਕਾਨੂੰਨ ਲਾਗੂ ਨਹੀਂ ਹੁੰਦਾ। ਤੇ ਹੁਣ ਕੋਈ ਬੇਅਦਬੀ ਦੀ ਘਟਨਾ ਚੰਡੀਗੜ੍ਹ, ਹਰਿਆਣੇ, ਕਿਤੇ ਇੰਡੀਆ 'ਚ ਹੋ ਜਾਏ ਉਹਦੇ ਤੇ ਲਾਗੂ ਵੀ ਨਹੀਂ ਹੁੰਦਾ। ਸੋ ਬਹੁਤ ਲਿਮਟਿਡ ਸਕੋਪ ਸੀਗਾ ਜਿਹੜਾ ਸ਼ੁਰੂਆਤ ਬਾਦਲ ਨੇ ਕੀਤੀ ਸੀ ਤੇ ਹੁਣ ਇਹ ਭਗਵੰਤ ਮਾਨ ਨੇ ਉਹਦੇ 'ਚ ਅਮੈਂਡਮੈਂਟ ਕੀਤੀ ਆ। ਗਾਂ ਕੋਈ ਹੋਰ ਸਰਕਾਰ ਆਊਗੀ ਉਹ ਵੀ ਕਰੇਗੀ। ਐਸਜੀਪੀਸੀ ਦੀ ਕਾਨੂੰਨੀ ਸੰਸਥਾ ਹੋਣ ਦੇ ਨਾਤੇ ਇਸ ਕਾਨੂੰਨ ਦੇ ਵਿੱਚ ਕੋਈ ਦਖਲ ਦੇਣ ਦਾ ਜਿਹੜਾ ਕੋਈ ਅਧਿਕਾਰ ਖੇਤਰ ਹੈ ਹੀ ਨਹੀਂਗਾ। ਕੱਲ੍ਹ ਨੂੰ ਕੋਈ ਚੈਲੰਜ ਕਰੇ ਵੀ ਐਸਜੀਪੀਸੀ ਦਾ ਕੀ ਸਕੋਪ ਆ, ਵੀ ਭਾਰਤੀ ਆਪਣੇ ਪਾਰਲੀਮੈਂਟ ਜਾਂ ਯਾਨੀ ਕਿ ਪੰਜਾਬ ਅਸੈਂਬਲੀ ਵੱਲੋਂ ਪਾਸ ਕੀਤੇ ਹੋਏ ਕਾਨੂੰਨ ਨੂੰ ਮਾਨਤਾ ਲਈ ਕੋਈ ਮੋਹਰ ਐਸਜੀਪੀਸੀ ਨੇ ਦੇਣੀ ਆ। ਸੋ ਇਹ ਸਿਆਸੀ ਖੇਡ ਜਿਹੜੀ ਪਹਿਲਾਂ ਵੀ ਖੇਡੀ, ਜਿਹੜੀ ਗਲਤ ਖੇਡੀ ਗਈ ਬਾਦਲ ਵੱਲੋਂ ਵੀ ਇੱਕ ਅਧਿਕਾਰ ਛਪਾਈ ਦਾ ਦੇਤਾ। ਉਦੋਂ ਰੌਲਾ ਚਤਰ ਸਿੰਘ ਜੀਵਨ ਸਿੰਘ ਨਾਲ ਸੀਗਾ ਵੀ ਉਹ ਛਪਾਈ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਊਣਤਾਈਆਂ ਹੁੰਦੀਆਂ, ਅਦਬ ਕਾਇਮ ਨਹੀਂ ਰਹਿੰਦਾ ਤੇ ਉਹ ਕੁਛ ਹੀ ਤਾਂ ਹੁਣ ਹੋਇਆ। ਐਸਜੀਪੀਸੀ ਨੇ ਉਹ ਕਾਨੂੰਨ ਬਣਨ ਤੋਂ ਬਾਅਦ ਵੀ ਉੱਥੇ ਘਪਲਾ ਵੀ ਹੋਇਆ 328 ਸਰੂਪ ਜਾਂ ਉਸ ਤੋਂ ਵੀ ਵੱਧ ਸਰੂਪਾਂ ਦਾ। ਜਿੱਦਾਂ ਗੈਰ ਸਿੱਖ ਮਰਿਆਦਾ ਮੁਤਾਬਕ ਚੱਲਣ ਵਾਲੇ ਡੇਰਿਆਂ ਨੂੰ ਅੱਗੇ ਚਤਰ ਸਿੰਘ ਜੀਵਨ ਸਿੰਘ ਵਾਲੇ ਦੇ ਦਿੰਦੇ ਸੀ ਗੁਰੂ ਗ੍ਰੰਥ ਸਾਹਿਬ ਸਰੂਪ, ਉਹਦੇ ਕਰਕੇ ਹੀ ਤਾਂ ਇਹ ਕਾਨੂੰਨ ਲਿਆਂਦਾ ਗਿਆ ਸੀ 2008 'ਚ ਵੀ ਇੱਦਾਂ ਨਾ ਹੋਵੇ। ਤੇ ਐਸਜੀਪੀਸੀ ਨੇ ਵੀ ਤਾਂ ਸਿਆਸੀ ਲੋਕਾਂ ਦੀਆਂ ਪਰਚੀਆਂ ਦੇ ਉੱਤੇ ਗੈਰ ਸਿੱਖ ਮਰਿਆਦਾ ਅਣਮਤੀਆਂ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਿੱਤੇ ਆ। ਸੋ ਕਾਨੂੰਨ ਬਣਾਉਣ ਦਾ ਉਦੋਂ ਵੀ ਕੋਈ ਫਾਇਦਾ ਨਹੀਂ ਸੀ ਹੋਇਆ, ਨਾ ਲਾਗੂ ਹੋਇਆ ਸੀ, ਨਾ ਹੁਣ ਕੋਈ ਬਹੁਤਾ ਫਾਇਦਾ ਜਿਹੜਾ ਹੋਣਾ। ਤੇ ਉਹਦੇ ਉੱਤੇ ਸਿਆਸਤ ਬਾਦਲ ਨੇ ਵੀ ਖੇਡੀ ਤੇ ਭਗਵੰਤ ਮਾਨ ਵੀ ਹੁਣ ਮਾਲ 'ਚ ਲੈ ਕੇ ਗੁਰਦੁਆਰਿਆਂ 'ਚ ਜਾ ਰਿਹਾ, ਸਰੋਪੇ ਲਏ ਜਾ ਰਹੇ ਆ ਵੀ ਹਾਂਜੀ ਅਸੀਂ ਬਹੁਤ ਜਿਵੇਂ ਮੋਦੀ ਕਹਿੰਦਾ ਹੁੰਦਾ ਵੀ ਮੈਂ ਸਿੱਖਾਂ ਦਾ ਬੜਾ ਮਸੀਹਾ, ਉੱਦਾਂ ਭਗਵੰਤ ਮਾਨ ਹੁਣ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮੈਂ ਹੀ ਯਾਨੀ ਕਿ ਉਹਦੇ 'ਤੇ ਸਾਰਾ ਕੀਤਾ ਆ। ਗੁਰੂ ਖਾਲਸਾ ਪੰਥ ਦੀ ਮਰਿਆਦਾ ਮੁਤਾਬਕ ਜਿਹੜੇ ਕੋਈ ਦੁਸ਼ਟ ਸੀਗੇ ਜਿਨ੍ਹਾਂ ਨੇ ਮਹਾਰਾਜ ਦੇ ਅਦਬ 'ਚ ਖਲਲ ਪਾਇਆ ਸੀ ਉਹ ਉਸ ਪਰੰਪਰਾ ਮੁਤਾਬਕ ਲਏ ਗਏ, ਉਹਨਾਂ ਨੇ ਆਪੇ ਸੋਧੇ ਲਾਏ ਆ। ਸੋ ਉਹ ਚੱਲਦਾ ਹੀ ਰਹਿਣਾ, ਉਹ ਚੱਲਦਾ ਹੀ ਰਹਿਣਾ। ਪਰ ਸਿਆਸਤ ਕੀ ਲੱਗਦਾ ਜੀ ਪੂਰਾ ਸਿਆਸੀਕਰਨ ਹੋ ਰਿਹਾ ਜੀ ਇਹਦਾ? ਦੇਖੋ ਹਰੇਕ ਮੁੱਦੇ ਦਾ ਹੁਣ ਬਰਗਾੜੀ ਦੇ ਬੁੱਲ੍ਹ ਜਵਾਲ ਸਿੰਘ ਵਾਲੇ ਮੁੱਦੇ ਜਾਂ ਨਸ਼ਿਆਂ ਦੇ ਮੁੱਦੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾ ਕੇ ਸਰਕਾਰ ਬਣਾਈ ਤੇ ਬਾਅਦ 'ਚ ਇਹਨਾਂ ਨੇ ਵੀ ਕਿਹਾ 30 ਦਿਨਾਂ 'ਚ ਦਿਆਂਗੇ। ਇਹਨਾਂ ਨੇ ਨਵਾਂ ਐਕਟ ਬਣਾਤਾ, ਉਸ ਉਹਨਾਂ ਕੇਸਾਂ ਬਾਰੇ ਚੁੱਪ ਹੋ ਗਏ ਕਿਉਂਕਿ ਕੋਈ ਵੀ ਕਾਨੂੰਨ ਜਦੋਂ ਨੋਟੀਫਿਕੇਸ਼ਨ ਹੁੰਦਾ ਉਸ ਤੋਂ ਪਹਿਲਾਂ ਦਰਜ ਹੋਏ ਮਾਮਲੇ ਉਹ 'ਚ ਆ ਹੀ ਨਹੀਂ ਸਕਦੇ। ਇਹ ਦਾਅਵਾ ਕਰਦੇ ਨੇ ਸਿਆਸੀ ਤੌਰ ਤੇ ਵੀ ਸਾਰਿਆਂ ਨੂੰ ਸਜ਼ਾਵਾਂ ਹੁਣ ਸਖਤ ਹੋਣਗੀਆਂ, ਹੋ ਹੀ ਨਹੀਂ ਸਕਦੀਆਂ ਕਿਉਂਕਿ ਨਵਾਂ ਕਾਨੂੰਨ ਪੁਰਾਣੇ ਕੇਸਾਂ ਦੇ ਵਿੱਚ ਲੱਗ ਹੀ ਨਹੀਂ ਸਕਦਾ। ਸੋ ਪੁਰਾਣੇ ਕੇਸਾਂ ਨੂੰ ਉਹ ਟ੍ਰਾਂਸਫਰ ਕਰਕੇ ਚੰਡੀਗੜ੍ਹ ਵੀ ਚਲੇ ਗਏ ਉਹ ਜਿਹੜੇ ਸੀਗੇ ਤੇ ਉਹਦੇ ਤੇ ਵੀ ਸਰਕਾਰ ਨੇ ਜਾਂ ਸਰਕਾਰ ਦੇ ਵਕੀਲਾਂ ਨੇ ਕੋਈ ਨਹੀਂ ਦਿਖਾਈ ਉਚਤਾ ਵੀ ਉਹ ਨਾ ਜਾਂਦੇ, ਉੱਥੇ ਰਹਿੰਦੇ ਫਰੀਦਕੋਟ। ਕਿਸੇ ਐਵੀਡੈਂਸ ਦੀ ਘਾਟ ਰਹੀ ਜਾਂ ਉਹਦੇ ਵਿੱਚ ਕੀ ਰੀਜ਼ਨ ਕੀ ਮੰਨਦੇ? ਪੈਰਵਾਈ ਦੀ ਘਾਟ ਰਹੀ ਜੀ। ਉਹਨਾਂ ਨੇ ਇਹ ਕਹਿ ਕੇ ਲੈ ਗਏ ਵੀ ਪੰਜਾਬ ਦਾ ਮਾਹੌਲ ਠੀਕ ਨਹੀਂ ਤੇ ਇਹਦਾ ਮਤਲਬ ਵੀ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੇ ਵਕੀਲ ਮੰਨਦੇ ਆ ਵੀ ਮਾਹੌਲ ਠੀਕ ਨਹੀਂ ਹੈਗਾ, ਜੇ ਨਹੀਂ ਠੀਕ ਹੈਗਾ ਫਿਰ ਤੁਸੀਂ ਸਰਕਾਰ ਛੱਡ ਦਿਓ। ਸੋ ਇਹ ਉਹਨਾਂ ਕੇਸਾਂ ਦੀ ਨੂੰ ਪੈਰਵਾਈ ਕਰਨ ਦੀ ਗੱਲ ਕਰਕੇ ਸਰਕਾਰ ਬਣੀ ਸੀ ਤੇ ਉਹਦਾ ਤਾਂ ਕੁਝ ਹੋਇਆ ਹੀ ਨਹੀਂ ਤੇ ਉਲਟਾ ਹੁਣ ਨਵਾਂ ਕਾਨੂੰਨ ਬਣਾ ਕੇ ਤੇ ਉਹ ਆਪਣੀ ਜਿਹੜੀ ਨਾਕਾਮੀ ਨੂੰ ਢੱਕਣ ਦਾ ਜਿਹੜਾ ਯਤਨ ਕੀਤਾ ਗਿਆ। ਕਾਨੂੰਨ ਦੇਖੋ ਪਹਿਲਾਂ ਵੀ ਸੀ 295 A 298 ਧਾਰਾਵਾਂ ਸੀਗੀਆਂ ਜਿਹੜੀਆਂ BNS 'ਚ ਬਣ ਗਈਆਂ 299 ਵਗੈਰਾ ਤੇ ਉਹਨਾਂ ਦੇ ਤਹਿਤ ਕਿੰਨੀਆਂ ਕੁ ਸਜ਼ਾਵਾਂ ਹੋਈਆਂ। ਉਹਨਾਂ ਦੇ ਤਹਿਤ ਸੈਂਕਸ਼ਨ ਬਾਦਲ ਸਰਕਾਰ ਵੀ ਨਹੀਂ ਦਿੰਦੀ ਤੇ ਹੁਣ ਅੱਜ ਐਸਜੀਪੀਸੀ ਵਾਲੇ ਪਿੱਟਦੇ ਆ ਤੇ ਜੇ 3 ਸਾਲ ਵਾਲੀ ਸਜ਼ਾ ਦਾ ਵੀ ਵਿਧਾਨ ਸੀਗਾ ਤੇ ਬਾਦਲ ਨੇ ਕਿਹੜਾ ਉਹਨਾਂ ਨੂੰ ਸੈਂਕਸ਼ਨਾਂ ਹੀ ਨਹੀਂ ਦਿੱਤੀਆਂ ਕਿਉਂਕਿ 295 ਦਾ ਕੇਸ ਚਲਾਉਣ ਨੂੰ ਗੌਰਮੈਂਟ ਦੀ ਸੈਂਕਸ਼ਨ ਚਾਹੀਦੀ ਆ ਤੇ ਹੁਣ ਇਹਨਾਂ ਨੇ ਕਿਹੜਾ ਸੈਂਕਸ਼ਨਾਂ ਦਿੱਤੀਆਂ। ਕੋਈ ਦੱਸ ਦਿਓ ਵੀ 3 ਸਾਲ ਵਾਲੇ ਕਿੰਨੇ ਕੇਸ ਆ ਜਿਹੜੇ ਬੇਅਦਬੀ ਵਾਲੇ ਉਹਨਾਂ ਦੇ ਵਿੱਚ ਕੋਈ ਸਜ਼ਾਵਾਂ ਕਰਾਤੀਆਂ ਭਾਵੇਂ 3 ਸਾਲ ਹੀ ਕਰਾਈਆਂ ਹੋਣ। ਸੋ ਉਹ ਵੀ ਨਹੀਂ ਹੋਈ ਪੈਰਵਾਈ ਤੇ ਹੁਣ ਸਜ਼ਾ ਤਾਂ ਜਿੰਨੀ ਮਰਜ਼ੀ ਇਹ ਕਹਿਣਾ ਵੀ ਇਹ 'ਚ ਉਮਰ ਕੈਦ ਕਰਤੀ ਇੰਨੀ ਕਰਤੀ ਤੇ ਉਹ ਤਾਂ ਕਤਲ 'ਚ ਰੇਪ 'ਚ ਵੀ ਹੈਗੀਆਂ। ਤਾਂ ਕਿਹੜਾ ਕਾਨੂੰਨ ਬਣਾਉਣ ਨਾਲ ਜੁਰਮ ਨਹੀਂ ਬੰਦ ਹੁੰਦਾ। ਕਾਨੂੰਨ ਤਾਂ
ਜੁਰਮ ਹੋਣ ਤੋਂ ਬਾਅਦ ਲਾਗੂ ਹੋਣਾ ਬਿਲਕੁਲ ਜਾਂ ਕੈਮਰੇ ਲੱਗੇ ਆਪਣੇ ਘਰਾਂ 'ਚ ਗੁਰਦੁਆਰਿਆਂ 'ਚ, ਉਹ ਤਾਂ ਸਿਰਫ ਰਿਕਾਰਡਿੰਗ ਕਰ ਸਕਦੇ ਵੀ ਕੌਣ ਕੀ ਰੋਕ ਨਹੀਂ ਸਕਦੇ ਉਹ। ਸੋ ਦੋਵੇਂ ਪਾਸੇ ਹੈਗੀ ਆ, ਸਿੱਖਾਂ ਦੀ ਵੀ ਪਹਿਰੇਦਾਰੀ ਤੇ ਜੋ ਗੁਰੂ ਸਾਹਿਬ ਦੀ ਜਿਹੜਾ ਗੁਰਿਆਈ ਦਾ ਸੰਕਲਪ ਸੀ ਉਹਨੂੰ ਛਟਿਆਉਣਾ, ਐਸਜੀਪੀਸੀ ਵੱਲੋਂ ਮਸ਼ੀਨੀ ਛਪਾਈ ਕਰਨੀ, ਉਹ ਕੁਝ ਮੇਰੇ ਨਿੱਜੀ ਵਿਚਾਰ ਹੈਗੇ ਆ ਵੀ ਮਸ਼ੀਨੀ ਛਪਾਈ ਨਹੀਂ ਹੋਣੀ ਚਾਹੀਦੀ, ਆਪ ਸੈੱਟ ਪ੍ਰੈਸਾਂ ਲੈਣ ਦੀਆਂ। ਮਹਾਰਾਜ ਨੇ ਤਾਂ ਹੱਥ ਲਿਖਤੀ ਕੀਤਾ ਸੀ, ਉਹਦਾ ਸ਼ਾਹੀ ਦੇ ਫਾਰਮੂਲੇ ਵੀ ਲਿਖੇ ਆ, ਤੇ ਸਾਨੂੰ ਉਹ ਆਪਣੀ ਪਰੰਪਰਾ ਮੁਤਾਬਕ ਫੈਸਲੇ, ਪਰੰਪਰਾ ਮੁਤਾਬਕ ਲੀਡਰ, ਪਰੰਪਰਾ ਮੁਤਾਬਕ ਗੁਰੂ ਸਾਹਿਬ ਦੀ ਛਪਾਈ ਲਿਖਾਈ ਤੇ ਉਹ ਸਾਰੀ ਹੋਣੀ ਚਾਹੀਦੀ ਹੈ। ਤੇ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਗੁਰਿਆਈ ਸੀ, ਅਸੀਂ ਇਕੱਲੇ ਗੁਰੂ ਗ੍ਰੰਥ ਦੀ ਗੱਲ ਕਰਦੇ ਆ, ਗੁਰੂ ਪੰਥ ਦੀ ਤਾਬੇ, ਗੁਰੂ ਗ੍ਰੰਥ ਦੀ ਤਾਬਿਆ ਗੁਰੂ ਪੰਥ ਆ। ਗੁਰਦੁਆਰੇ ਜਿੱਥੇ ਕੋਈ 5 ਸਿੱਖ ਨਹੀਂ ਜੁੜ ਸਕਦੇ ਬੰਦ ਕਰ ਦੇਣੇ ਚਾਹੀਦੇ, ਮੇਰਾ ਤਾਂ ਨਿੱਜੀ ਵਿਚਾਰ ਆ। ਹੁਣ ਜੇਲ੍ਹਾਂ 'ਚ ਵੀ ਗੁਰਦੁਆਰੇ ਖੋਲ੍ਹੇ ਹੋਏ ਆ, ਉੱਥੇ ਨਿੱਤ ਜਿਹੜੇ ਸਿੱਖ ਨੌਜਵਾਨ ਆ ਉਹਨਾਂ ਦੀ ਸ਼ਿਕਾਇਤ ਆਉਂਦੀ ਆ ਵੀ ਉੱਥੇ ਤਲਾਸ਼ੀਆਂ ਹੁੰਦੀਆਂ, ਪੋਥੀਆਂ ਦੀਆਂ ਤਲਾਸ਼ੀਆਂ ਹੁੰਦੀਆਂ। ਕੀ ਪੰਜਾਬ ਸਰਕਾਰ ਜਿਹੜਾ ਨਵਾਂ ਕਾਨੂੰਨ ਬਣਾਇਆ ਉਹ ਜੇਲ੍ਹ ਸੁਪਰਡੈਂਟਾਂ ਦੇ ਉੱਤੇ ਉਹਦੇ ਤਹਿਤ ਪਰਚੇ ਦਰਜ ਕਰੂਗੀ ਜਦੋਂ ਉਹ ਬੀੜੀਆਂ, ਸਿਗਰਟਾਂ, ਤੰਬਾਕੂਆਂ ਵਾਲੇ ਪੀਣ ਵਾਲੇ ਸੀਆਰਪੀ ਗੁਰੂ ਸ਼ਬਦ ਦੀਆਂ ਜਾਂ ਪੋਥੀਆਂ ਸੈਂਚੀਆਂ ਦੀਆਂ ਤਲਾਸ਼ੀਆਂ ਲੈਂਦੇ ਆ ਜੁੱਤੀਆਂ ਪਾ ਕੇ। ਤੇ ਉਹ ਗੁਰਦੁਆਰਿਆਂ ਦੇ ਵਿੱਚ ਵੀ ਕਈ ਇਹੋ ਜਿਹੇ ਹੁੰਦੇ ਆ ਜਿਹੜੇ ਮੈਂ ਵੀ ਜੇਲ੍ਹਾਂ ਦੇਖਿਆ ਵੀ ਗੁਰਦੁਆਰਿਆਂ ਦਾ ਪ੍ਰਬੰਧ ਹੀ ਇਹੋ ਜਿਹੇ ਨਸ਼ੇੜੀ ਕਿਸਮ ਦੇ ਬੰਦੇ ਆ, ਗ੍ਰੰਥੀਆਂ ਨੂੰ ਦਿੱਤਾ ਹੁੰਦਾ, ਜਿਹੜੇ ਫੋਨ ਵੀ ਲੁਕਾਉਂਦੇ ਆ ਉੱਥੇ, ਦੇ ਨਸ਼ੇ ਦੀਆਂ ਗੋਲੀਆਂ ਵੀ ਲੁਕਾਉਂਦੇ ਆ। ਇਹਦੇ ਲਈ ਜ਼ਿੰਮੇਵਾਰ ਕੌਣ ਆ? ਸੋ ਇਹ ਸਾਰੀਆਂ ਗੱਲਾਂ ਮਤਾਂ ਵੱਡੇ ਪਰਿਪੇਖ ਸਮਝਣ ਦੀ ਲੋੜ ਆ। ਹਾਂ, ਐਸਜੀਪੀਸੀ ਜੇ ਬਾਦਲ ਸਰਕਾਰ ਇਹ ਸੋਧਾਂ ਲੈ ਕੇ ਆਉਂਦੀ ਫਿਰ ਇਹਨਾਂ ਨੇ 90 ਲੱਖ ਦੇ ਇਸ਼ਤਿਹਾਰ ਵੀ ਦੇ ਦੇਣੇ ਸੀ, ਬਹੁਤ ਵਧੀਆ, ਕਿਉਂਕਿ ਸਿਆਸੀ ਵਿਰੋਧ ਬਾਦਲ ਦਾ ਭਗਵੰਤ ਮਾਨ ਹੈਗਾ, ਇਸ ਕਰਕੇ ਉਹਦਾ ਵਿਰੋਧ ਐਸਜੀਪੀਸੀ, ਇਸ ਕਰਕੇ ਹੀ ਗੜਗੱਜ ਸਾਹਿਬ ਵੀ ਕਰ ਰਹੇ ਹੈਗੇ ਆ। ਤੇ ਜਿਹੜੀਆਂ ਹੋਰ ਊਣਤਾਈਆਂ ਐਸਜੀਪੀਸੀ ਦੇ ਵਿੱਚ ਆ ਉਹ ਇਹਨਾਂ ਨੂੰ ਨਜ਼ਰ ਨਹੀਂ ਆਉਣੀਆਂ, ਕਿਉਂਕਿ ਵੋਟ ਰਾਜਨੀਤੀ ਜਿਹੜੀ ਆ ਉਹ ਮੌਜੂਦਾ ਸਰਕਾਰ ਦੇ ਖਿਲਾਫ ਮਾਹੌਲ ਬਣਾ ਕੇ, ਤੇ ਮੌਜੂਦਾ ਸਰਕਾਰ ਵੀ ਇਸ ਮੁੱਦੇ ਨੂੰ ਭਣਾਉਣ ਲਈ ਆ ਵੀ ਥਾਂ ਥਾਂ ਤੇ ਇੱਕ ਮਾਲਚ ਲੈ ਕੇ ਮੈਂ ਸਾਰੇ ਤਖਤਾਂ ਤੇ ਜਾਣਾ, ਵੀ ਮੈਂ ਰਾਖਾ ਬਣ ਗਿਆ ਗੁਰੂ ਗ੍ਰੰਥ ਜੀ ਦਾ। ਮੋਦੀ ਕਹਿੰਦਾ ਜੀ ਮੈਂ ਸਰੂਪ ਲੈ ਕੇ ਆਇਆ ਸਿੱਖਾਂ ਨੂੰ ਬਚਾਇਆ। ਸੋ ਸੇਮ ਤਰ੍ਹਾਂ ਦੀ ਪੋਲੀਟਿਕਸ ਜਿਹੜੀ ਆ ਪਹਿਲਾਂ ਵੀ ਖੇਡੀ ਗਈ ਬਾਦਲ ਵੱਲੋਂ, ਹੁਣ ਭਗਵੰਤ ਮਾਨ ਵੀ ਖੇਡ ਰਿਹਾ, ਸੈਂਟਰ 'ਚ ਬੀਜੇਪੀ ਵੀ ਖੇਡ ਰਹੀ ਆ, ਪਰ ਜਿਹੜੀਆਂ ਸਿੱਖ ਪਰੰਪਰਾਵਾਂ ਤੇ ਸਿੱਖ ਸਿਧਾਂਤ ਆ ਬਿਲਕੁਲ ਇਹਦੇ ਤੋਂ ਡਿਫਰ ਕਰਦੇ ਆ ਸਾਰੀਆਂ ਗੱਲਾਂ ਤੋਂ। ਮਾਨਪੁਰ ਸਾਹਿਬ, ਪਿਛਲੇ ਦਿਨੀ ਜਿਹੜਾ ਪੰਥਕ ਇਕੱਠ ਕੀਤਾ ਜਾਂ ਜਿਹੜੇ ਪੰਥ ਦੇ ਸੁਹਿਰਦ ਵਿਦਵਾਨ ਸੀ ਉਹਨਾਂ ਨੂੰ ਬੁਲਾਇਆ ਗਿਆ ਤੇ ਚਰਚਾ ਹੋਈ, ਉਹਦੇ ਵਿੱਚ ਪ੍ਰੈਸ ਵਾਰਤਾਲਾਪ ਕਰਦਿਆਂ ਹੋਇਆਂ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਕਿਹਾ ਕਿ ਮਸਲਾ ਇਹ ਨਹੀਂ ਕਿ ਸਰਕਾਰ ਨੇ ਕਾਨੂੰਨ ਬਣਾਇਆ, ਕਹਿੰਦੇ ਨੇ ਕਿ ਮਸਲਾ ਇਹ ਹੈ ਕਿ ਅਕਾਲ ਤਖਤ ਸਾਹਿਬ ਨੂੰ ਬਾਈਪਾਸ ਕੀਤਾ ਗਿਆ। ਕੋਈ ਸਿਧਾਂਤਕ ਜਾਣਕਾਰੀ ਜਾਂ ਕੋਈ ਉਹਨਾਂ ਦੇ ਕੋਲੋਂ ਇਸ ਚੀਜ਼ ਬਾਰੇ ਜ਼ਰੂਰ ਇਨਵੋਲਵਮੈਂਟ ਚਾਹੀਦੀ ਸੀ ਅਕਾਲ ਤਖਤ ਸਾਹਿਬ ਦੀ। ਦੇਖੋ, ਵਿਧਾਨ ਨੂੰ ਬਣਾਉਣ ਵਾਸਤੇ ਕੋਈ ਪਾਬੰਦੀ ਨਹੀਂ ਹੈਗੀ ਵੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਜਿਹੜਾ ਉਹ ਗੁਰੂ ਖਾਲਸਾ ਪੰਥ ਕੋਲ ਹੈ ਹੀ ਨਹੀਂ, ਉਹ ਤਾਂ ਇੱਕ ਧੜੇ ਕੋਲ ਆ। ਗੜਗੱਜ ਸਾਹਿਬ ਵੀ ਇੱਕ ਤਾਂ ਕਾਰਜਕਾਰੀ ਆ, ਇੱਕ ਹੈ ਇੱਕ ਧੜੇ ਦੇ, ਉਸ ਧੜੇ ਦੇ ਵੀ ਸਾਰਿਆਂ ਦੀ ਉਹਨਾਂ ਦੀ ਜਿਹੜੀ ਮਾਨਤਾ ਨਹੀਂ ਹੈਗੀ। ਸੋ ਕੁਛ ਚੱਬੇ ਵੀ ਇਕੱਠ ਕਰਕੇ ਭਾਈ ਜਗਤਾਰ ਸਿੰਘ ਹਵਾਲੇ ਨੂੰ ਵੀ ਜਥੇਦਾਰ ਬਣਾਇਆ, ਉਹਨੂੰ ਵੀ ਮਾਨਤਾ ਹੈਗੀ ਕੁਛ ਜਥੇਬੰਦੀਆਂ ਵੱਲੋਂ, ਹੈ ਨਾ। ਸੋ ਪਹਿਲਾਂ ਤਾਂ ਜਿੰਨਾ ਚਿਰ ਤੱਕ ਅਕਾਲ ਤਖਤ ਦਾ ਸੈਂਟਰਲਾਈਜ਼ ਪ੍ਰਬੰਧ, ਹੁਣ ਪੰਜਾਬ ਵਿਧਾਨ ਸਭਾ ਨੇ ਕਾਨੂੰਨ ਬਣਾਇਆ ਉਹ ਤਾਂ ਪੰਜਾਬ 'ਚ ਹੀ ਲਾਗੂ ਹੋਣਾ, ਚੰਡੀਗੜ੍ਹ ਨਹੀਂ ਲਾਗੂ ਹੋਣਾ। ਜੇ ਅਕਾਲ ਤਖਤ ਨੂੰ ਸਮੂਹ ਗਲੋਬਲ ਸਿੱਖ ਕਮਿਊਨਿਟੀ ਦੇ ਨੁਮਾਇੰਦਗੀ ਦੇ ਤੌਰ ਦੇ ਉੱਤੇ ਉੱਥੇ ਪ੍ਰਬੰਧ ਹੋਵੇ, ਉੱਥੇ ਕਿ ਇੱਕ ਬੰਦੇ ਦੀ ਚੋਣ ਦੀ ਲੋੜ ਨਹੀਂ ਹੈਗੀ, ਉੱਥੇ ਇੱਕ ਜਥਾ ਹੁੰਦਾ ਸੀ ਜਿਹੜਾ ਜਥਾ ਨਿਸ਼ਕਾਮ ਤਿਆਗੀ ਸਿੱਖਾਂ ਦਾ ਹੋਵੇ, ਉਹ ਪ੍ਰਬੰਧ ਚਲਾਵੇ ਤੇ ਉਹਦੇ 'ਚ ਨੁਮਾਇੰਦਗੀ ਹੋਵੇ। ਜਦੋਂ 2008 ਦਾ ਕਾਨੂੰਨ ਬਣਾਇਆ ਗਿਆ ਸੀਗਾ ਜਿਹ 'ਚ ਸੋਧ ਹੋਈ ਆ ਹੁਣ, ਉਦੋਂ ਵੀ ਸਾਡੇ ਵੱਲੋਂ ਦਿੱਤਾ ਗਿਆ ਸੀਗਾ ਵੀ ਇੱਦਾਂ ਨਾ ਕਰੋ, ਸਰਕਾਰ ਦਾ ਜਿਹੜੀ ਗੱਲ ਸਹੀ ਦੀ ਨਹੀਂ ਗੱਲ ਪਏ ਦੀ ਆ। ਅੱਜ ਸਰਕਾਰ ਬਾਦਲ ਦੀ ਆ, ਤੁਸੀਂ ਕਹਿੰਦੇ ਵੀ ਚੰਗਾ ਹੋ ਰਿਹਾ ਤੇ ਕੱਲ੍ਹ ਨੂੰ ਕਿਸੇ ਦੀ ਹੋਊਗੀ। ਹੁਣ ਮੰਨ ਲਓ ਕੱਲ੍ਹ ਨੂੰ ਬੀਜੇਪੀ ਵੀ ਹੁਣ ਲੰਗੋਟ ਕੱਸ ਰਹੀ ਹੈ, ਬੀਜੇਪੀ ਸਰਕਾਰ ਬਣਾ ਗਈ ਪੰਜਾਬ 'ਚ, ਉਹ ਵੀ ਇਹ 'ਚ ਸੋਧ ਕਰ ਸਕਦੀ, ਉਹ ਕਹਿ ਸਕਦੀ ਵੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਨਾਗਪੁਰੋਂ ਕਰਾਂਗੇ, ਤੁਸੀਂ ਕੀ ਕਰ ਲਓਗੇ ਉਹਦੇ 'ਚ, ਉਹਦਾ ਪਾਰਲੀਮੈਂਟ 'ਚ ਸੋਧ ਕਰ ਸਕਦੇ। ਜਦੋਂ ਤੁਸੀਂ ਇੱਕ ਵਾਰ ਰਾਹ ਹੀ ਖੋਲ੍ਹ ਦਿੱਤਾ ਫਿਰ ਤੁਸੀਂ ਕਿਉਂ ਪਿੱਟਦੇ ਹੋ ਵੀ ਹਾਂਜੀ ਦੇਖੋ ਜੀ ਅਸੀਂ ਕਰੀਏ ਤਾਂ ਠੀਕ ਆ ਤੇ ਦੂਜਾ ਕਰੇ ਉਸੇ ਕੁਰਸੀ 'ਤੇ ਬਹਿ ਕੇ ਤੇ ਫਿਰ ਕਿਵੇਂ ਗਲਤ ਹੋ ਜਾਊਗਾ। ਸੋ ਅਕਾਲ ਤਖਤ ਸਾਹਿਬ ਤਾਂ ਸਰਵਉੱਚ ਆ, ਮਹਾਨ ਹੈ, ਪਰ ਉਹਦੀ ਸਰਵਉੱਚਤਾ, ਮਹਾਨਤਾ ਤੇ ਸਰਵ ਵਿਆਪਕਤਾ ਨੂੰ ਪਹਿਲਾਂ ਸਥਾਪਿਤ ਕਰਨ ਦੀ ਲੋੜ ਹੈਗੀ ਆ। ਅੱਜ ਦੀ ਤਰੀਕ ਦੇ ਵਿੱਚ ਕਹੇ ਵੀ ਹੁਣ ਵਿਧਾਨ ਸਭਾ ਪਹਿਲਾਂ ਅਕਾਲ ਤਖਤ ਸਾਹਿਬ ਨੂੰ ਪੁੱਛੇ, ਅਕਾਲ ਤਖਤ ਸਾਹਿਬ ਨੇ ਤਾਂ ਇੱਕ ਬਲਾਤਕਾਰੀ ਬਾਬਾ ਸੀ ਧਨਵੰਤ ਸਿੰਘ, ਉਹਨੂੰ ਮਾਫੀ ਦੇ ਦਿੱਤੀ ਸੀ, ਦੁਨਿਆਵੀ ਅਦਾਲਤ ਨੇ ਉਹਨੂੰ ਸਜ਼ਾ ਕਰਤੀ ਸੀ। ਲੰਗਾਹ ਨੂੰ ਇਹਨਾਂ ਨੇ ਵੀ ਮਾਫੀ ਦੇ ਦਿੱਤੀ, ਉਹ ਨੈਤਿਕ ਤੌਰ ਦੇ ਉੱਤੇ ਗਲਤ ਹੋਣ ਦੇ ਬਾਵਜੂਦ ਵੀ ਉਹ ਚੌੜਾ ਹੋ ਕੇ ਫੇਰਿਆ, ਅਕਾਲੀ ਦਲ 'ਚ ਜੁਆਇਨ ਵੀ ਕਰਾਤਾ ਇਹਨਾਂ ਨੇ, ਜਿਹੜੀ ਬੱਜਰ ਕਰਿਆਤ ਜਿਹੜੀ ਉਹਨੇ ਕੀਤੀ ਆ। ਸੋ ਇਹ ਤਾਂ ਹੁਣ ਅਕਾਲ ਤਖਤ ਸਾਹਿਬ ਦੀ ਤਾਂ ਸਰਵ ਵਿਆਪਕਤਾ ਇਹਨਾਂ ਨੇ ਥੱਲੇ ਲਿਆਂਦੀ ਆ
ਤੇ ਬਾਦਲ ਦਲ ਦੀਆਂ ਵੋਟਾਂ ਬਟੋਰਨ ਦਾ ਇੱਕ ਟੂਲ ਬਣਾ ਲਿਆ ਇਹਨਾਂ ਨੇ ਵੀ ਠੀਕ ਆ ਜੀ ਹੁਣ ਭਗਵੰਤ ਮਾਨ ਦੇ ਖਿਲਾਫ ਬਿਆਨ ਦੇਣਾ ਤਾਂ ਫੇਰ ਠੀਕ ਹੈ ਜੀ, ਇਹ ਗਲਤ ਹੈ ਜੀ। ਇਹੀ ਕਾਨੂੰਨ ਬਾਦਲ ਦੀ ਸਰਕਾਰ ਵੇਲੇ ਬਣਿਆ, ਉਦੋਂ ਤਾਂ ਕਿਸੇ ਨੇ ਕਿਹਾ ਨਹੀਂ ਗਲਤ ਆ ਵੀ ਭਾਈ ਸਰਕਾਰ ਨੂੰ ਕਿਉਂ ਆਪਣਾ ਗੁਰੂ ਖਾਲਸਾ ਪੰਥ ਦੀ ਜ਼ਿੰਮੇਵਾਰੀ ਸਰਕਾਰ ਨੂੰ ਕਿਉਂ ਸੌਂਪਦੇ ਹੋ ਤੁਸੀਂ, ਜਾਂ ਛਾਪਣ ਦੀ ਜਿਹੜੀ ਹੈ ਜ਼ਿੰਮੇਵਾਰੀ ਤੁਸੀਂ ਇਕੱਲੀ SGPC ਨੇ ਇੱਕ ਅਧਿਕਾਰ ਲੈਣ ਵਾਸਤੇ ਲਈ। ਸੋ ਇਹ ਦੋਹਰੇ ਮਾਪਦੰਡ ਆ, ਸਰਕਾਰਾਂ ਵੀ ਕਰਦੀਆਂ ਤੇ ਜਿਹੜੇ ਵੋਟ ਰਾਜਨੀਤੀ ਦੇ ਵਿੱਚ ਲਿਪਤ ਲੋਕ ਆ ਉਹ ਵੀ ਇਸ ਗੱਲ ਦੀ ਵਰਤੋਂ ਕਰਦੇ ਆ। ਸਾਰੇ ਪਾਸੇ ਤੋਂ ਹੀ ਆ। ਅਕਾਲ ਤਖਤ ਦਾ ਜਥੇਦਾਰ ਹੁਣ ਧਾਮੀ ਸਾਹਿਬ ਨੇ ਤਾਂ ਪਹਿਲਾਂ ਕਹਿ ਦਿੱਤਾ ਸੀ ਬਹੁਤ ਵਧੀਆ ਕਾਨੂੰਨ ਬਣਾ ਦਿੱਤਾ, ਹੁਣ ਪਤਾ ਨਹੀਂ ਕਿਹੜੇ ਪਾਸਿਓਂ ਕੋਈ ਚੁੰਡੀ ਵੱਡੀ ਹੁਣ ਉਹ ਕਾਨੂੰਨ ਖਰਾਬ ਹੋ ਗਿਆ। ਪਹਿਲਾਂ ਬਿਨਾਂ ਪੜ੍ਹੇ ਹੀ ਉਹਨਾਂ ਨੇ ਕਿਹਾ ਸੀ, ਜਾਂ ਹੁਣ ਯਾਨੀ ਕਿ ਪੜ੍ਹਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ, ਜਾਂ ਹੁਣ ਵੀ ਨਹੀਂ ਅਜੇ ਤੱਕ ਪੜ੍ਹਿਆ ਨਹੀਂ ਉਹਨਾਂ ਨੇ। ਸੋ ਸਜ਼ਾ ਤਾਂ ਵਧੀ ਆ, ਉਹਦਾ ਘੇਰਾ ਵੀ ਵਧਿਆ, ਉਹਦੇ 'ਚ ਜਿਹੜੀ ਆ ਪ੍ਰਬੰਧਕਾਂ ਦੇ ਉੱਤੇ ਵੀ ਉਹ ਆਈ ਹੈਗੀ ਆ। ਸੋ ਕਈ ਜਗ੍ਹਾ 'ਤੇ ਕਿਉਂਕਿ ਦੇਖਣ ਨੂੰ ਮਿਲਿਆ ਹੈਗਾ ਵੀ ਗੁਰੂ ਘਰ ਦੇ ਸੇਵਾਦਾਰਾਂ ਨੇ ਬੇਅਦਬੀ ਕੀਤੀ ਆ, ਆਪਣੇ ਵੀ ਸਾਡਾ ਮੇਰਾ ਮੁੰਡਾ ਗ੍ਰੰਥੀ ਲੱਗ ਜੂਗਾ, ਜਿਹੜਾ ਮੈਨੂੰ ਕੱਢਤਾ ਮੈਂ ਬੇਅਦਬੀ ਕਰਦਾ ਉਹ ਫਸ ਜਾਣਗੇ। ਸੋ ਇਹ ਜ਼ਿੰਮੇਵਾਰੀ ਤਾਂ ਸਭ ਤੋਂ ਪਹਿਲੀ ਇਹੀ ਵੀ ਅਦਬ 'ਚ ਖਲਲ ਪਵੇ ਹੀ ਨਾ। ਜੇ ਅਸੀਂ ਆਪ ਮੁਸਤੈਦ ਹਾਂ ਗੁਰੂ ਘਰਾਂ ਦੇ ਵਿੱਚ, ਤੇ ਜੇ ਗੁਰੂ ਘਰ ਸਿਰਫ ਚੌਧਰਾਂ ਖਾਤਰ ਬਣਾਏ ਹੋਏ ਆ ਵੀ ਠੀਕ ਹੈ ਜੱਟਾਂ ਦਾ, ਇਹ ਫਲਾਨਿਆਂ ਦਾ, ਇਹ ਰਾਮਗੜੀਆ ਦਾ, ਫਿਰ ਉਹ ਉੱਥੇ ਇਹ ਕੁਛ ਹੀ ਹੁੰਦਾ, ਉੱਥੇ ਇਹ ਕੁਛ ਹੀ ਹੋਣਾ। ਇੱਕ ਇਹ ਵੀ ਚੀਜ਼ ਪ੍ਰਚਾਰੀ ਜਾ ਰਹੀ ਹੈ ਕਿ ਇਸੇ ਕਾਨੂੰਨ ਦੇ ਡਰ ਤੋਂ ਬਹੁਤ ਸਾਰੇ ਖਦਸ਼ੇ ਨੇ ਜਿਹੜੇ ਲੋਕਾਂ ਦੇ ਕਿ ਕਿਤੇ ਅਸੀਂ ਨਾ ਇਸ ਕਾਨੂੰਨ ਦੇ ਜਾਂ ਸਜ਼ਾ ਦੇ ਘੇਰੇ ਦੇ ਵਿੱਚ ਆ ਜਾਈਏ ਤਾਂ ਜਿਹੜੀਆਂ ਪੋਥੀਆਂ ਘਰਾਂ ਦੇ ਵਿੱਚ ਪਈਆਂ ਹੋਈਆਂ ਨੇ, ਗੁਟਕਾ ਸਾਹਿਬ ਪਏ ਹੋਏ ਨੇ, ਉਹ ਗੁਰਦੁਆਰਾ ਸਾਹਿਬ ਦੇ ਵਿੱਚ ਭੇਜੇ ਜਾ ਰਹੇ। ਇਸ ਚੀਜ਼ ਨੂੰ ਕਿਵੇਂ ਦੇਖਦੇ ਆ ਜੀ? ਦੇਖੋ ਇਹ ਇੱਕ ਵੱਖਰੀ ਤਰ੍ਹਾਂ ਦਾ ਮਸਲਾ ਹੈਗਾ। ਉਹਦੇ 'ਚ ਤਾਂ ਜਿੱਥੇ ਮੇਨ ਪ੍ਰਬੰਧਕ ਹੈਗਾ ਉੱਥੇ ਵੀ ਇਸ ਤਰ੍ਹਾਂ ਦੇ ਹਾਲਾਤ ਹੈਗੇ। ਅਸਲ 'ਚ ਅਸੀਂ ਬਹੁਤਾਤ 'ਚ ਬਹੁਤ ਛਾਪਤੇ ਸਰੂਪ, ਮੈਂ ਨਿੱਜੀ ਤੌਰ 'ਤੇ 3 ਬੇਨਤੀਆਂ ਜਿਹੜੀਆਂ ਕਰਨੀਆਂ ਚਾਹੁੰਦਾ। ਇੱਕ ਤਾਂ ਛਪਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਆ ਉਹ ਬੰਦ ਕਰ ਦੇਣੀ ਚਾਹੀਦੀ ਆ। ਇਸ ਤਰ੍ਹਾਂ ਜਿਸ ਤਰ੍ਹਾਂ ਪ੍ਰੈਸਾਂ ਲਾ ਕੇ ਇਹ ਕਰਦੇ, ਵਰਲਡ ਵਾਈਡ ਹੀ ਅਕਾਲ ਤਖਤ ਸਾਹਿਬ ਨੂੰ ਇਹ ਕਰਨਾ ਚਾਹੀਦਾ। ਫਿਰ ਜਿਹੜੀ ਪਦਛੇਦ ਛਪਾਈ ਆ ਗੁਰੂ ਗ੍ਰੰਥ ਸਾਹਿਬ ਦੀ ਉਹ ਬੰਦ ਹੋਣੀ ਚਾਹੀਦੀ। ਗੁਰੂ ਸਾਹਿਬ ਨੇ ਸਾਨੂੰ ਲੜੀਵਾਰ ਸਰੂਪ ਸੌਂਪੇ ਸੀ, ਗੁਰਗੱਦੀ ਦਿੱਤੀ ਸੀ। ਅਸੀਂ ਕੌਣ ਹੁੰਦੇ ਆ? ਇਹ ਪਵਾਂ ਪੰਥ ਨੇ ਕਿਸ ਤਰ੍ਹਾਂ ਫੈਸਲਾ ਲਿਆ, ਪਰ ਅੱਜ ਦੀ ਤਰੀਕ ਦੇ ਵਿੱਚ ਦੇਖਿਆ ਜਾਵੇ ਤਾਂ ਗਲਤ ਫੈਸਲਾ ਸੀ, ਉਹਨੂੰ ਵਾਪਸ ਕਰਨਾ ਚਾਹੀਦਾ। 1960-65 ਸ਼ਾਇਦ ਇਹ ਫੈਸਲਾ ਲਿਆ ਸੀ ਜਦੋਂ ਸਿੱਖਾਂ ਨੇ ਸੰਥਿਆ ਤੋਂ ਆਪਣਾ ਨਾਤਾ ਤੋਲਣਾ ਨਹੀਂ। ਠੀਕ ਆ, ਊੜਾ ਜਿਹੜਾ ਪੜ੍ਹ ਕੇ ਹੀ ਗੁਰਬਾਣੀ ਪਾਠੀ ਗ੍ਰੰਥੀ ਬਣ ਜਾਵਾਂਗੇ। ਸੰਥਿਆ ਵਾਲਾ ਜਿਹਨੇ 5 ਸਾਲ 10 ਸਾਲ ਸੰਥਿਆ ਲੈਣ ਤੋਂ ਬਾਅਦ ਜਿਹੜਾ ਅਖੰਡ ਪਾਠੀ ਸਿੰਘ ਬਣੂਗਾ ਉਹ ਰਹਿਤ ਵਹਿਤ ਦੇ ਵਿੱਚ ਵੀ ਹੋਊਗਾ। ਹੁਣ ਅੱਜ ਕੱਲ੍ਹ ਜਿਹਨੂੰ ਕੋਈ ਕੰਮ ਨਹੀਂ ਮਿਲਦਾ, ਜਿਹਨੂੰ ਕੋਈ ਸਿਕਿਉਰਿਟੀ ਗਾਰਡ ਨਹੀਂ ਰੱਖਦਾ, ਇਹ ਬਚਨ ਕੌੜੇ ਆ, ਇਹ ਕਈਆਂ ਨੂੰ ਕੌੜੇ ਵੀ ਲੱਗ ਸਕਦੇ, ਪਰ ਅੰਤਮ ਉਹਦਾ ਇਹ ਹੁੰਦਾ ਵੀ ਚੱਲ ਕੋਈ ਕੰਮ ਨਹੀਂ ਮਿਲਦਾ ਤੇ ਚੱਲ ਤੂੰ ਗ੍ਰੰਥੀ ਬਣ ਜਾ, ਉੱਥੇ ਕਰੀ ਜਾਈ ਤੇ ਤੈਨੂੰ ਜਿਹੜਾ ਪਾਠ ਦੇ ਪੈਸੇ ਮਿਲ ਜਾਣਗੇ। ਸੋ ਇਹ ਵੀ ਬੇਅਦਬੀ ਦੇ ਵਿੱਚ ਹੀ ਇੱਕ ਕਾਰਨ ਹੈਗੀ ਆ। ਤੇ ਤੀਜੀ ਜਿਹੜੀ ਆ ਤਿੰਨੇ ਗੱਲਾਂ ਹੋ ਗਈਆਂ ਵੀ ਲੜੀਵਾਰ ਸਰੂਪ ਹੋਣਾ ਚਾਹੀਦਾ, ਛਪਾਈ ਬੰਦ ਹੋਣੀ ਚਾਹੀਦੀ, ਤੇ ਮੌਜੂਦਾ ਤੌਰ ਤੇ ਜਿਹੜੀ ਆ ਹੱਥ ਲਿਖਤ, ਹੁਣ ਮੰਨ ਲਓ ਤੁਸੀਂ ਕਹਿਤਾ ਵੀ ਇਹ ਐਕਟ ਦੇ ਤਾਂ SGPC ਛਾਪ ਸਕਦੀ। ਜੇ ਕੋਈ ਸ਼ਰਧਾਲੂ ਸਿੱਖ, ਗੁਰੂ ਦਾ ਆਨੰਦ ਸਿੱਖ ਕਿਤੇ ਬਹਿ ਕੇ ਗੁਰੂ ਸਾਹਿਬ ਦੇ ਸਰੂਪ, ਕਈਆਂ ਦੇ ਆਇਆ ਪਿੱਛੇ ਹੱਥ ਨਾਲ ਲਿਖਦੇ ਆ ਬਹੁਤ ਸੁੰਦਰ ਲਿਖਾਈ ਦੇ ਨਾਲ, ਕਿ ਉਹਨਾਂ ਦੇ ਉੱਤੇ ਤੁਸੀਂ ਪਰਚੇ ਕਰਕੇ ਉਹਨੂੰ ਉਮਰ ਕੈਦਾਂ ਕਰੋਗੇ। ਸੋ ਇਹ ਜਿਹੜਾ ਖਦਸ਼ਾ ਵੀ ਹਾਂ ਪੋਥੀਆਂ ਜਮ੍ਹਾਂ ਕਰਾ ਰਿਹਾ, ਇਹ ਵੀ ਸਕਰੀਨਿੰਗ ਹੋਣੀ ਬਹੁਤ ਜ਼ਰੂਰੀ ਆ। ਤੁਸੀਂ ਮੈਂ ਲੁਧਿਆਣੇ ਸ਼ਹਿਰ 'ਚ ਰਹਿੰਦਾ, ਲੁਧਿਆਣੇ ਸ਼ਹਿਰ 'ਚ ਲੋਕਾਂ ਨੇ ਸਟੇਟਸ ਸਿੰਬਲ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਘਰੇ ਰੱਖਿਆ। ਉੱਥੇ ਹਰੇਕ ਤਰ੍ਹਾਂ ਦਾ ਨਸ਼ਾ, ਬੱਜਰ ਕਰੈਤਾਂ ਹੁੰਦੀਆਂ। ਲੋਕਾਂ ਨੇ ਉਤਲੇ ਕਮਰੇ 'ਚ ਬਾਬਾ ਜੀ ਦਾ ਕਮਰਾ ਕਹਿ ਕੇ ਤੇ ਥੱਲੇ ਤੇ ਨਾਲ ਦਿਆਂ ਕਮਰਿਆਂ 'ਚ ਕੀ ਕਰਮ ਹੁੰਦੇ ਉੱਥੇ, ਇਹ ਵੀ ਸਕਰੀਨਿੰਗ ਹੋਣੀ ਚਾਹੀਦੀ ਆ। ਇਹ ਠੀਕ ਆ ਇਹ ਵੀ ਹਰੇਕ ਕਿਸੇ ਨੂੰ ਹੱਕ ਨਾ ਹੋਵੇ ਵੀ ਠੀਕ ਆ ਪੋਥੀਆਂ ਸੈਂਚੀਆਂ ਰੱਖੋ, ਉਹ ਵੀ ਸਤਿਕਾਰਤ ਜਗ੍ਹਾ ਹੋਵੇ। ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਸਰੂਪ 1430 ਅੰਗ ਜਿਹੜੇ ਹੈਗੇ ਆ ਹਰੇਕ ਕਿਸੇ ਨੂੰ ਨਹੀਂ ਦੇਣਾ, ਜਿਹੜਾ ਆਪਣੇ ਘਰੇ ਰੱਖ ਲਓ। ਤੇ ਨਿਆਣੇ ਜਨਾਨੀਆਂ ਲੜਾਈ ਵੀ ਕਰੀ ਜਾਂਦੇ ਤੇ ਪਰਾਈਆਂ ਜਨਾਨੀਆਂ ਵੀ ਤੇ ਨਸ਼ੇ ਵੀ, ਤੇ ਉੱਥੇ ਉਹਨਾਂ ਨੇ ਘਰਾਂ ਸਰੂਪ। ਮੈਂ ਇੱਕ ਜਿੱਥੇ ਕਿਰਾਏ 'ਤੇ ਰਹਿੰਦਾ ਸੀ, ਚਲੋ ਗੱਲ ਲੰਮੀ ਨਾ ਹੋ ਜਾਵੇ, ਮੈਂ ਉੱਥੇ ਕਿਰਾਏ 'ਤੇ ਰਹਿੰਦਾ, ਮਾਤਾ ਨੇ ਸਰੂਪ ਰੱਖਿਆ ਹੋਇਆ ਸੀ, ਮੈਂ ਵੀ ਕਿਰਾਏ 'ਤੇ ਰਹਿੰਦਾ ਸੀ ਨਾਲ ਹੀ ਉੱਥੇ ਮਹਾਰਾਜ ਦਾ। ਮੈਂ ਮਾਤਾ ਨੂੰ ਕਿਹਾ ਮਾਤਾ ਜੀ ਇੱਦਾਂ ਠੀਕ ਨਹੀਂ ਹੈਗਾ। ਮਾਤਾ ਕਿਤੇ ਬਾਹਰ ਚਲੀ ਗਈ, ਉਹਦਾ ਕੋਈ ਮੁੰਡਾ ਆਇਆ ਬਾਹਰੋਂ, ਉਹ ਮੁੰਡਾ ਬਾਹਰੋਂ ਆਇਆ ਤੇ ਉਹ ਰਾਤ ਨੂੰ ਉਹਦੇ ਸਾਥੀ ਆਏ, ਉੱਥੇ ਦਾਰੂ ਪੀਣ, ਸਿਗਰਟਾਂ ਦੇ ਧੂਏ ਹੋਣ। ਮੈਂ, ਮੇਰੀ ਵਾਈਫ ਤੇ ਛੋਟੀ ਬੱਚੀ ਸੀ ਸਾਡੀ, ਉਦੋਂ ਕੂਲਰ ਨਾਲ ਹਵਾ ਸਾਨੂੰ ਵੀ ਅੰਦਰ ਆਵੇ। ਮੈਨੂੰ ਬਹੁਤ ਆ ਚੜਿਆ, ਮੈਂ ਰੌਲਾ ਵੀ ਪਾਇਆ। ਫਿਰ ਮੈਂ ਸਵੇਰੇ ਉੱਠ ਕੇ ਸੰਬੰਧਿਤ ਗੁਰਦੁਆਰੇ ਗਿਆ, ਉੱਥੇ ਇੱਕ ਪ੍ਰਧਾਨ ਦੇ ਗਿਆ, ਉੱਥੇ ਪ੍ਰਧਾਨ ਕਹਿੰਦਾ ਨਹੀਂ ਜੀ ਉਹ ਵੱਡੇ ਘਰ ਦੇ ਆ, ਤੁਸੀਂ ਵੀ ਕਿਰਾਏ 'ਤੇ ਰਹਿੰਦੇ ਹੋ। ਮੈਂ ਕਿਹਾ ਯਾਰ ਮਹਾਰਾਜ ਦਾ ਸਰੂਪ ਆ, ਉੱਥੇ ਕੀ ਕਰੀ ਜਾਂਦੇ ਹੋ ਤੁਸੀਂ? ਫਿਰ ਮੈਂ ਗੁਰਦੁਆਰੇ ਗ੍ਰੰਥੀ, ਮੈਂ ਰੌਲਾ ਪਾਇਆ, ਮੈਂ, ਮੇਰੀ ਸਿੰਘਣੀ ਨਾਲ ਬੱਚੀ, ਇੱਕ ਗ੍ਰੰਥੀ ਤੇ ਇੱਕ ਸੈਕਟਰੀ ਮੰਨਿਆ। ਅਸੀਂ ਉੱਥੋਂ 2 ਸਰੂਪ ਮਹਾਰਾਜ ਦੇ ਸੀਗੇ। ਇੱਕ ਛੋਟਾ ਸਰੂਪ ਸੀ, ਉਹ ਮੈਨੂੰ ਵੀ ਨਹੀਂ ਪਤਾ ਸੀ, ਅਲਮਾਰੀ 'ਚ ਉਤਰੇ ਪਿਆ। ਮੈਂ ਸਾਰੀ ਤਲਾਸ਼ੀ ਲਈ,
ਤਾਂ ਬੁੜੀ ਨੇ ਆ ਕੇ ਰੌਲਾ ਪਾਇਆ ਵੀ ਸਾਡੇ ਘਰ 'ਚ ਸਰੂਪ ਸੀ, ਮੇਰੇ ਸਰਦਾਰ ਜੀ ਨੇ ਰੱਖਿਆ ਸੀ, ਤੁਸੀਂ ਐਂ ਕਰਤਾ। ਮੈਂ ਕਿਹਾ ਮਾਤਾ ਬੇਦਬੀ ਕਿੱਡੀ ਹੋਣ ਲਈ, ਥੱਲੇ ਤਮਾਕੂ ਪੀਂਦੇ, ਸ਼ਰਾਬ ਪੀਂਦੇ, ਹੁੱਲਦੇ ਮਾਰਦੇ ਆ। ਤਾਂ ਬੁੜੀ ਨੇ ਮੁੜ ਕੇ ਮੈਨੂੰ ਘਰੋਂ ਵੀ ਕੱਢਤਾ ਸੀਗਾ ਵੀ ਤੂੰ ਜਾ ਚੱਲ। ਮੈਂ ਕਿਹਾ ਜਾ ਮਾਤਾ, ਮੈਂ ਇਹੋ ਜਿਹੇ ਘਰ 'ਚ ਕਿਉਂ ਰਹਾਂ। ਵੀ ਇਹੋ ਜਿਹੇ ਹਾਲਾਤ ਲੁਧਿਆਣੇ ਦੀਆਂ ਵੱਡੀਆਂ ਕਲੋਨੀਆਂ ਦੇ ਵਿੱਚ, ਘਰ ਘਰ ਦੇ ਵਿੱਚ ਆ, ਜਿੱਥੇ ਹਰੇਕ ਤਰ੍ਹਾਂ ਦਾ ਨਸ਼ਾ ਵਿਭਚਾਰੀ ਹੁੰਦੀ ਆ ਤੇ ਘਰਾਂ 'ਚ ਮਹਾਰਾਜ ਦੇ ਸਰੂਪ, ਉਹਦੇ ਵਜ੍ਹਾ ਵੀ ਸਾਡੀ ਹੋਈ ਆ। SGPC ਤੇ ਉਹ ਸੰਸਥਾਵਾਂ ਵੀ ਹੈਗੇ ਜਿਨ੍ਹਾਂ ਨੇ ਚੁੱਕ ਕੇ ਸਰੂਪ ਦਿੱਤੇ ਹੋਇਆ। ਸੋ ਸਰੂਪਾਂ ਦੀ ਛਪਾਈ ਬੰਦ ਕਰੋ, ਸਕਰੀਨਿੰਗ ਹੋਣੀ ਚਾਹੀਦੀ ਆ ਵੀ ਕਿੱਥੇ ਕਿੱਥੇ ਮਹਾਰਾਜ। ਘਰਾਂ ਦੇ ਵਿੱਚ ਤਾਂ ਬਿਲਕੁਲ ਪਾਬੰਦੀ ਹੋਣੀ ਚਾਹੀਦੀ। ਮੈਂ ਕਿਰਨਜੋਤ ਕੌਰ ਦੀ ਇਸ ਗੱਲ ਨਾਲ ਸਹਿਮਤ ਨਹੀਂ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਘਰਾਂ ਦੇ ਵਿੱਚ ਨਹੀਂ ਅਦਬ ਗੁਰੂ ਸਾਹਿਬ ਦਾ ਹੋ ਸਕਦਾ। ਪੋਥੀਆਂ ਸੈਂਚੀਆਂ ਰੱਖੋ। 1430 ਅੰਗਾਂ ਦਾ ਜਿਹੜਾ ਸਰੂਪ ਹੈਗਾ ਮਹਾਰਾਜ ਦਾ ਸੰਪੂਰਨ, ਉਹ ਗੁਰੂ ਘਰ 'ਚ ਹੀ ਸਥਾਪਿਤ ਹੋਣਾ ਚਾਹੀਦਾ। ਤੇ ਉਸ ਗੁਰੂ ਘਰ 'ਚ ਸਥਾਪਿਤ ਹੋਵੇ ਜਿੱਥੇ 5 ਸਿੰਘ ਉੱਥੇ ਹਾਜ਼ਰ ਹੋ ਸਕਣ, ਸੰਗਤ ਆਉਂਦੀ ਹੋਵੇ। ਇਹ ਨਹੀਂ ਵੀ ਪਾਠੀ ਆਪੇ ਹੀ ਇੱਕ ਹੱਥ ਨਾਲ ਚੌਲ ਤੇ ਇੱਕ ਹੱਥ ਨਾਲ ਐਂ ਕਰਕੇ ਤੇ ਪ੍ਰਕਾਸ਼ ਕਰ ਰਿਹਾ ਤੇ ਇਦਾਂ ਹੀ ਸੁੱਖ ਆਸਣ ਕਰ ਰਿਹਾ ਤੇ ਸੰਗਤ ਆਉਂਦੀ ਕੋਈ ਨਹੀਂ, ਤੇ ਉੱਥੇ ਪਹਿਰੇ ਤੇ ਕੋਈ ਸਿੰਘ ਨਹੀਂ ਹੁੰਦਾ। ਸੋ ਇਹ ਸਾਰੀਆਂ ਜ਼ਿੰਮੇਵਾਰੀਆਂ ਪਹਿਲਾਂ ਪੰਥ ਦੀਆਂ ਹੈਗੀਆਂ ਵੀ ਅਸੀਂ ਇਹ ਗੱਲਾਂ ਨੂੰ ਜਿਹੜਾ ਵਿਚਾਰੀਏ। ਅੱਗੇ ਸਰਕਾਰ ਨੇ ਕਾਨੂੰਨ ਬਣਾਇਆ, ਉਹ ਤਾਂ ਲਾਗੂ ਹੋਣਾ ਕ੍ਰਾਈਮ ਹੋਣ ਤੋਂ ਬਾਅਦ। ਕਿ ਅਸੀਂ ਇਸ ਗੱਲ ਦੀ ਖੁਸ਼ੀ ਮਨਾਉਂਦੇ ਵੀ ਕ੍ਰਾਈਮ ਹੋਇਆ ਕਰੂਗਾ, ਅਸੀਂ ਤਾਂ ਇਸ ਗੱਲ ਦਾ ਪ੍ਰਬੰਧ ਕਰੀਏ ਵੀ ਹੋਵੇ ਹੀ ਨਾ। ਅਸੀਂ ਐਸਾ ਪ੍ਰਬੰਧ ਕਰੀਏ ਵੀ ਕੋਈ ਖਲਲ ਪਾ ਹੀ ਨਾ ਸਕੇ। ਜੋਧਾ ਭਾਈ ਕਾਹਨ ਸਿੰਘ ਨਾਭਾ ਨੇ ਕਿਹਾ ਵੀ ਗੁਰੂ ਘਰ ਗੁਰਦੁਆਰਾ ਹੋਵੇ, ਉਹ 'ਚ ਲੰਗਰ ਵੀ ਮਿਲੇ, ਉਹ 'ਚ ਆਤਮਿਕ ਸ਼ਾਂਤੀ ਹੋਵੇ, ਉਹਦੇ 'ਚ ਰਹਿਣ ਨੂੰ ਹੋਵੇ, ਉਹ ਕਿਲਾ ਰੂਪ ਵੀ ਹੋਵੇ, ਉੱਥੇ ਪਹਿਰੇਦਾਰ ਵੀ ਹੋਣ, ਉੱਥੇ ਹਰੇਕ ਨਹੀਂ ਮੂੰਹ ਚੁੱਕ ਕੇ ਜਿਹੜਾ ਮਰਜ਼ੀ ਕਰੇ। ਸੋ ਜ਼ਿੰਮੇਵਾਰੀਆਂ ਗੁਰੂ ਖਾਲਸਾ ਪੰਥ ਦੀਆਂ ਪਹਿਲਾਂ ਹੈਗੀਆਂ, ਸਾਡੀਆਂ ਆਪਣੀਆਂ ਹੈਗੀਆਂ। ਅਸੀਂ ਸਾਰੀ ਕਰੀਏ। ਬਾਅਦ 'ਚ ਸਰਕਾਰ ਨੇ ਕਾਨੂੰਨ ਬਣਾਇਆ, ਉਹ 'ਚ ਕੀ ਸੋਧਾਂ ਕਰਦੀ ਹੈ, ਅਸੀਂ ਉਸ ਕਾਨੂੰਨ ਦੀ ਲੋੜ ਹੀ ਨਾ ਸਾਨੂੰ ਪਏ। ਤੇ ਜੇ ਲੋੜ ਪਏ ਵੀ ਕਿਸੇ ਇਹੋ ਜਿਹੇ ਹਾਲਾਤ ਬਣ, ਜਿਵੇਂ ਬੁੱਲ੍ਹ ਜਵਾਹਰ ਸਿੰਘ ਵਰਗਾ ਕਾਂਡ ਹੋਇਆ, ਬਰਗਾੜੀ ਵਾਲਾ ਹੋਇਆ, ਜਿੱਥੇ ਸਿੱਧੇ ਤੌਰ ਤੇ ਡੇਰੇ ਸਿਰਸੇ ਵਾਲਿਆਂ ਨੇ ਚੈਲੰਜ ਕੀਤਾ ਕੰਧਾਂ ਦੇ ਪੋਸਟਰ ਲਾ ਕੇ। ਤੇ ਸਰਕਾਰਾਂ ਤਾਂ ਉਦੋਂ ਵੀ ਹੱਕ 'ਚ ਸੀ, ਸਰਕਾਰਾਂ ਅੱਜ ਵੀ ਉਹਨਾਂ ਦੇ ਡੇਰੇ ਵਾਲਿਆਂ ਦੇ ਹੱਕ 'ਚ ਹੀ ਆ। ਉਹਨਾਂ ਨੇ ਮੌਡ ਬਲਾਸਟ ਕਰਾਇਆ, ਕਿਹੜੀ ਕਿਸੇ ਨੇ ਏਜੰਸੀ ਨੇ ਜਿਹੜੀ ਜਾਂਚ ਕੀਤੀ, ਜਾਂ ਉਹ ਬੇਅਦਬੀ ਦਾ ਕੇਸ ਜਿਹੜਾ ਗੁਰੂ ਦਸਮ ਪਾਤਸ਼ਾਹ ਦਾ, ਉਹ ਅਜੇ ਵੀ ਉਹ ਕੈਂਸਲੇਸ਼ਨ ਫਾਈਲ ਕਰਤੀ ਬਾਦਲਾਂ ਨੇ ਵੀ ਇਹਦੇ ਖਿਲਾਫ ਚੱਲਣਾ ਨਹੀਂ ਚਾਹੀਦਾ। ਤੇ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਸਾਰੇ ਕੇਸ ਬਦਲ ਕੇ ਚੰਡੀਗੜ੍ਹ ਕਰ ਦਿੱਤੇ ਵੀ ਉਹਦੀ ਪੈਰਵਾਈ ਨਾਲ ਵਧੀਆ ਤਰੀਕੇ ਨਾਲ ਹੋ ਸਕੇ, ਪਹੁੰਚ ਨਾ ਸਕਣ ਜਿਹੜੇ ਗਵਾਹ ਦੂਰੋਂ ਫਰੀਦਕੋਟੋਂ। ਸੋ ਸਾਰੀਆਂ ਸਰਕਾਰਾਂ ਇਹਦੇ ਵਿੱਚ ਲਿਪਤ ਆ। ਜਿੱਥੇ ਗੱਲ ਆ ਜਾਂਦੀ ਵੀ ਏਜੰਸੀਆਂ ਨੇ ਕਰਾਈਆਂ ਬੇਅਦਬੀਆਂ, ਉਹ ਹੁਣ ਬਾਦਲ ਕਹਿੰਦਾ ਵੀ ਉਦੋਂ ਸਾਡੇ ਤੋਂ ਐਂ ਰਹਿ ਗਿਆ ਜੀ। ਪਰ ਤੁਸੀਂ ਵੀ ਦੇਖੋ ਵੀ ਇੱਕ ਫਿਲਮਾਂ ਦੇ ਪੋਸਟਰਾਂ ਨੂੰ ਸੁਰੱਖਿਆ ਦੇਣ ਨੂੰ ਤੁਸੀਂ ਕਮਾਂਡੋ ਲਾਤੇ, ਤੇ ਜਿੱਥੇ ਉਹਨਾਂ ਨੇ ਚੈਲੰਜ ਕੀਤਾ ਵੀ ਅਸੀਂ ਮਹਾਰਾਜ ਦੇ ਸਰੂਪ ਚੁੱਕ ਲੈ ਲਓ, ਉੱਥੇ ਤੁਸੀਂ ਕੋਈ ਕਾਰਵਾਈ ਕੀ ਨਹੀਂ ਕੀਤੀ। ਤੇ ਤੁਸੀਂ ਦੋਸ਼ ਕਬੂਲੇ ਵੀ ਆ, ਫਿਰ ਬਸ਼ਰਮਾ ਵਾਂਗੂ ਮੁੱਕਰ ਵੀ ਗਏ ਹੋ ਵੀ ਨਹੀਂ ਅਸੀਂ ਤਾਂ ਵੈਸੇ ਹੀ ਕਬੂਲੇ ਸੀ ਤੇ ਕੀਤਾ ਕੱਖ ਨਹੀਂ। ਸੋ ਭਾਵੇਂ ਹੋਵੇ ਅਕਾਲੀ ਦਲ, ਭਾਵੇਂ ਹੋਵੇ BJP, ਭਾਵੇਂ